ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਸ਼ਰਮਨਾਕ ਸ਼ਿਕਸਤ ਹੋਈ ਹੈ ਪਾਕਿਸਤਾਨ ਨੂੰ ਕੌਣ ਜ਼ਿੰਮੇਦਾਰ ਹੈ ਤੇ ਜੇ ਦੂਜੇ ਮੈਚ 'ਚ ਅਸੀਂ ਕੋਈ ਥੋੜੀ ਉਮੀਦ ਬਣ ਲਈਏ ਕਿ ਅਸੀਂ ਕਮਬੈਕ ਕਰਾਂਗੇ ਜਾਂ ਫਿਰ ਉਹੀ ਪੁਰਾਣੀ ਸ਼ਿਕਸਤ ਹੀ ਸਾਨੂੰ ਲੱਭੇਗੀ? ਜੀ ਮੁਫਾਜ਼ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜੇ ਮੇਰੇ ਕੋਲੋਂ ਤੁਸੀਂ ਪੁੱਛੋ ਕਿ ਕੌਣ ਜ਼ਿੰਮੇਦਾਰ ਹੈ ਤੇ ਮੈਂ ਤੇ ਕਹਾਂਗਾ ਸਭ ਤੋਂ ਪਹਿਲੇ ਕਪਤਾਨ ਜ਼ਿੰਮੇਦਾਰ ਹੈ। ਕਪਤਾਨ ਤੋਂ ਬਾਅਦ ਬੈਟਰ ਜ਼ਿੰਮੇਦਾਰ ਨੇ ਤੇ ਬੈਟਰ ਤੋਂ ਬਾਅਦ ਬॉलर ਜ਼ਿੰਮੇਦਾਰ ਨੇ। मतलब कि हर खिलाड़ी ने अब भरपूर अपना किरदार जिहड़ा अदा कीता मैच टेस्ट मैच हारन दे लई। किसे जगह ते कह सानू नहीं लगा ना वेस्ट इंडीज दी दूजी इनिंग ते ना पाकिस्तान दी दूजी इनिंग ते कि टीम मुंडे टेस्ट मैच जितन लई खेड रहे ने। इंज लग रहा सी कि जिन शायद टेस्ट मैच ड्रा करने लई खेड रहे ने। बहुत ज्यादा पैथेटिक, बहुत ज्यादा शर्मनाक परफॉर्मेंस ते बहुत ज्यादा अफसोसनाक स्ट्रैटेजी ਤੇ ਅਫਸੋਸਨਾਕ ਟੈਕਨੀਕ ਖਿਲਾੜੀਆਂ ਦੀ, ਬੈਟਰਸ ਦੀ, ਬॉलर्स ਦੀ, ਫੀਲਡਰਸ ਦੀ ਤੇ ਕਪਤਾਨ ਦੀ। ਤੇ ਮੈਨੂੰ ਨਹੀਂ ਸਮਝ ਲੱਗਦੀ ਕਿ ਟੀਮ ਮੈਨੇਜਮੈਂਟ ਕਿੱਥੇ ਸੁੱਤੀ ਹੋਈ ਸੀ, ਉਹ ਇਹਨਾਂ ਨੂੰ ਕੁਝ ਕਿਉਂ ਨਹੀਂ ਸੀ ਦੱਸ ਰਹੀ। ਜੇ ਅਸੀਂ ਸਭ ਤੋਂ ਪਹਿਲੇ ਆਪਣੇ ਖਿਲਾੜੀਆਂ ਦੀ ਕਾਰਕਰਦਗੀ ਦਾ ਪੋਸਟਮਾਰਟਮ ਕਰੀਏ ਤੇ 8ਵੀਂ ਵਿਕਟ ਦੀ ਸ਼ਰਾਕਤ ਹੈ ਜਿਹੜੀ ਸਭ ਤੋਂ ਜ਼ਿਆਦਾ ਕਲੀਦੀ ਕਿਰਦਾਰ ਉਸ ਸ਼ਰਾਕਤ ਨੇ ਪਾਕਿਸਤਾਨ ਦੀ ਹਾਰ ਦੇ ਵਿੱਚ ਕੀਤਾ ਹੈ। ਜਿਹੜਾ ਵੈਸਟ ਇੰਡੀਜ਼ ਨੂੰ ਪਹਿਲੇ ਤੀਜੇ ਚੌਥੇ ਦਿਨ ਦੀ ਜਦੋਂ ਖੇਡ ਸ਼ੁਰੂ ਹੋਇਆ ਤੇ 8ਵੀਂ ਵਿਕਟ ਸਾਡੇ ਕੋਲ ਸੀ, ਉਹਨਾਂ ਦੀ ਜਲਦੀ ਨਹੀਂ ਸੁੱਟ ਸਕੀ। ਅਸੀਂ ਵੈਸਟ ਇੰਡੀਜ਼ ਬੱਲੇਬਾਜ਼ਾਂ ਨੂੰ ਰਨ ਬਣਾਉਣ ਦਾ ਮੌਕਾ ਦਿੱਤਾ 8ਵੀਂ ਵਿਕਟ ਦੀ ਪਾਰਟਨਰਸ਼ਿਪ ਦੇ ਵਿੱਚ। ਉਹ ਪਾਰਟਨਰਸ਼ਿਪ ਜੇ ਕਮ ਸੇ ਕਮ 15-20 ਸਕੋਰ ਜਾਂ 30 ਸਕੋਰ ਘੱਟ ਤੇ ਸੀ ਉਹਨਾਂ ਨੂੰ ਉੱਥੇ ਆਊਟ ਕਰ ਲੈਂਦੇ, ਉਹ ਪਾਰਟਨਰਸ਼ਿਪ ਨਾ ਲੱਗਦੀ ਤੇ ਫਿਰ ਸ਼ਾਇਦ ਮੈਚ ਦਾ ਰਿਜ਼ਲਟ ਹੋਰ ਹੁੰਦਾ। ਕਿਉਂਕਿ ਅਸੀਂ ਇਹ ਗੱਲ ਪਹਿਲੇ ਵੀ ਮੁਫਾਜ਼ ਸਾਹਿਬ ਤੁਹਾਡੇ ਪ੍ਰੋਗਰਾਮ ਚ ਵੀ ਕੀਤੀ ਹੈ, ਤੁਹਾਡੇ ਪ੍ਰੋਗਰਾਮ ਵਿੱਚ ਤੁਸੀਂ ਵੀ ਸਾਡੇ ਨਾਲ ਮੁਤਫਿਕ ਹੋ ਕਿ ਜੇ ਖੁਦਾ ਨਾ ਖਾਸਤਾ 200 ਦਾ ਟਾਰਗੇਟ ਮਿਲ ਗਿਆ ਤੇ ਇਸ ਟੀਮ ਦੇ ਹੱਥ ਪੈਰ ਖੁੱਲ ਜਾਂਦੇ ਨੇ। ਤੇ ਮੈਨੂੰ ਤਾਂ ਲੱਗਦਾ ਜਾਫਰ ਸਾਹਿਬ 150 ਸਾਨੂੰ ਲੱਭ ਜਾਂਦਾ, ਉਹ ਵੀ ਸਾਡੇ ਕੋਲ ਚੇਜ਼ ਨਹੀਂ ਹੋਣਾ ਸੀ ਜਿਹੜੀ ਸੂਰਤ-ਏ-ਹਾਲ ਰਹੀ ਹੈ ਸਾਡੀ। ਬਿਲਕੁਲ ਮੁਫਾਜ਼ ਸਾਹਿਬ ਤੁਸੀਂ ਬਿਲਕੁਲ ਇਹ ਕਹਿੰਦੇ ਹੋ। ਹੁਣ ਤਾਂ ਲੱਗਦਾ 125 ਹੁੰਦੇ ਤੇ ਸ਼ਾਇਦ ਉਹ ਚੀਜ਼ ਹੋ ਜਾਂਦੇ ਜਾਂ ਸ਼ਾਇਦ ਉਸ ਤੋਂ ਵੀ ਅਸੀਂ ਹਾਰ ਜਾਂਦੇ, ਕਿਉਂਕਿ ਇੱਕ ਲੰਮੀ ਮਾਰਜਨ ਤੋਂ ਅਸੀਂ ਆ ਰਹੇ 120 ਤੇ ਸਾਡੀ ਟੀਮ ਹੈ ਜਿਹੜੀ ਉਹ ਪੂਰੀ बैटिंग लाइन लपेटी गई है। हर खिलाड़ी ने अपना भरपूर किरदार अदा किया है कि किते पाकिस्तानी क्रिकेट टीम मैच जीत ना जाए। असि मैच जीतन ते आए नहीं, असि सिर्फ खेडन आए हैं, मैच फीस बनाना आए ते ड्रा करके चल जाएंगे ते एहो जिहा रिजल्ट दे के दोबारा भी दूजे मुल्क सानू बुलाण के चलो ਇਹ ਟੀਮ ਆਂਦੀ ਹੈ ਜਿਹੜੀ ਟੀਮ ਆਊਟ ਆਫ ਫਾਰਮ ਹੁੰਦੀ ਉਹਨੂੰ ਫਾਰਮ ਚ ਲਿਆਉਣ ਲਈ ਪਾਕਿਸਤਾਨੀ ਟੀਮ ਦੇ ਖਿਲਾਫ ਖਿਡਾਓ ਕਿ ਟੀਮ ਫਾਰਮ ਚ ਆ ਜਾਂਦੀ ਹੈ। ਇੱਥੇ ਮੈਂ ਗੱਲ ਕਰਨਾ ਚਾਹਾਂਗਾ ਆਪਣੇ ਬੈਟਰਸ ਦੀ ਜਿਨ੍ਹਾਂ ਨੇ शुरू तो लैके एंड तक बड़ी नाकस बैटिंग की है। बाबर आजम ने नो डाउट 50 कर ली है, अपनी इनफरादी कारकर्दगी उन्हें थोड़ी बहुत उगाई है, लेकिन कप्तान दा रोल अपनी 50 अपनी सेंचुरी अपनी इनिंग्स नहीं हुंदा। मुफाज साहब तुसी कहा कि असी बड़े ना शुक्रिया नहीं, मुफाज साहब पाकिस्तानी कौम ना शुक्रिया नहीं, पाकिस्तानी कौम बहुत ज्यादा उम्मीद लांदी है, हर वारी हारदे ने। ਤੁਸੀਂ ਇਹ ਦੇਖਣਾ ਪਹਿਲਾ ਟੈਸਟ ਮੈਚ ਅਸੀਂ ਹਾਰ ਗਏ, ਲੇਕਿਨ ਦੂਜੇ ਟੈਸਟ ਮੈਚ ਦੇ ਵਿੱਚ ਜਿਹੜਾ ਪਰਸੋਂ ਤੋਂ ਸਟਾਰਟ ਹੋਣ ਜਾ ਰਿਹਾ, ਸ਼ੁਰੂ ਹੋਣ ਜਾ ਰਿਹਾ, ਸਾਡੀ ਟੀਮ ਫੇਰ ਇਹਨਾਂ ਤੋਂ ਉਮੀਦ ਵੀ ਲਾਏਗੀ, ਐਸੇ ਬਾਬਰ ਆਜ਼ਮ ਤੋਂ ਉਮੀਦ ਲਾਏਗੀ, ਐਸੇ ਮੁੰਡਿਆਂ ਤੋਂ ਉਮੀਦ ਲਾਏਗੀ ਤੇ ਇਹਨਾਂ ਦੀ ਦੁਆ ਵੀ ਕਰੇਗੀ। ਪਾਕਿਸਤਾਨੀ ਕੌਮ ਅਗਲੇ ਹਰ ਮੈਚ ਵਿੱਚ ਆਪਣੀ ਟੀਮ, ਮੇਰਾ ਨਹੀਂ ਖਿਆਲ ਕਿ ਦੁਨੀਆ ਦੇ ਵਿੱਚ ਕੋਈ ਹੋਰ ਇਹੋ ਜਿਹੀ ਨੇਸ਼ਨ ਜਾਂ ਕੌਮ ਹੋਏਗੀ ਜਿਹੜੀ ਇੰਨੀ ਬੇਦਰ ਸ਼ਿਕਸਤਾਂ ਤੋਂ ਬਾਅਦ ਵੀ ਆਪਣੀ ਟੀਮ ਦੇ ਨਾਲ ਖੜੀ ਹੁੰਦੀ ਹੈ। ਮੁਫਾਜ਼ ਸਾਹਿਬ ਤੁਸੀਂ ਗੱਲ ਕੀਤੀ ਬਾਬਰ ਆਜ਼ਮ ਦੀ, ਤੇ ਬਿਲਕੁਲ ਬਾਬਰ ਆਜ਼ਮ ਦੀ ਕਹਿ ਲਓ ਕਿ ਵੱਡਾ ਖਿਲਾੜੀ ਸੀ। ਤੁਹਾਨੂੰ ਮੈਂ ਮੈਚ ਦੀ ਐਗਜ਼ਾਮਪਲ ਦਿਆਂਗਾ। ਪਾਕਿਸਤਾਨ ਨੇ ਇੱਕ ਮੈਚ ਜਿੱਤਿਆ ਸੀ ਬੰਗਲਾਦੇਸ਼ ਜਾਂ ਗਾਲਬਨ ਸ੍ਰੀਲੰਕਾ ਦੇ ਖਿਲਾਫ ਸੀ, ਜਦੋਂ ਇੰਜ਼ਮਾਮੁਲ ਹਕ ਇਕੱਲੇ ਖੜੇ ਰਹੇ ਨੇ ਕਰੀਜ਼ ਤੇ ਦੋਨਾਂ ਸੈਂਚੁਰੀ ਸਕੋਰ ਕੀਤੀ ਹੈ। ਦੂਜੇ ਪਾਸੇ ਟੇਲ ਐਂਡਰਸਨ ਨੂੰ 5 ਗੇਂਦਾਂ ਖੇਡਦੇ ਸਨ, 6ਵੀਂ ਗੇਂਦ ਦੇ ਉੱਤੇ ਆ ਕੇ ਆਪ ਸਟ੍ਰਾਈਕ ਲੈਂਦੇ ਸਨ ਤੇ ਆਖਿਰ ਆਪ ਸਟ੍ਰਾਈਕ ਅਗਲੇ ਓਵਰ ਦੀ ਫੇਰ ਲੈਂਦੇ ਸਨ, ਫੇਰ 5 ਗੇਂਦਾਂ ਦੇ ਚੌਕਾ ਲਾ ਦਿੰਦੇ ਸਨ, ਇੱਕ ਡਬਲ ਕਰ ਲੈਂਦੇ ਸਨ, ਇੱਕ ਸਿੰਗਲ ਨਾਲ। ਉਹਨਾਂ ਆਖਰੀ ਵਿਕਟ ਦੇ ਉੱਤੇ ਜਾ ਕੇ ਪਾਕਿਸਤਾਨ ਨੂੰ 1 ਵਿਕਟ ਤੋਂ ਟੈਸਟ ਮੈਚ ਜਿਤਾਇਆ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਚੈਂਪੀਅਨਸ ਟਰਾਫੀ ਦੇ ਫਾਈਨਲ ਦੀ, ਜਿਹੜਾ ਇੰਗਲੈਂਡ ਤੇ ਵੈਸਟ ਇੰਡੀਜ਼ ਦੇ ਮਬੈਨ ਖੇਡਿਆ ਗਿਆ, ਉਹਦੇ ਉੱਤੇ ਵੀ ਵੈਸਟ ਇੰਡੀਜ਼ ਬੱਲੇਬਾਜ਼ਾਂ ਨੇ ਆਖਰੀ ਵਿਕਟ ਤੇ ਜਿੱਤਿਆ, 64 ਰਨ 10ਵੀਂ ਵਿਕਟ ਤੋਂ ਨਾ ਬਣਾਏ। ਤੇ ਤਕਨੀਕ ਕੀ ਸੀ ਕਿ ਉਹ ਬॉलर्स ਨੂੰ ਆਊਟ ਕਰਨ ਦਾ ਮੌਕਾ ਨਹੀਂ ਸਨ ਦੇ ਰਹੇ। ਇੱਥੇ ਵੇਖਿਆ ਜਾਏ ਤੇ ਆਖਰੀ ਵਿਕਟ ਤੇ ਅਬਾਸ ਨੇ ਬਹੁਤ ਅੱਛੀ ਬੈਟਿੰਗ ਕੀਤੀ ਹੈ। ਅਬਾਸ ਨੇ 22 ਰਨ ਜਿਹੜੇ ਬਣਾਏ ਨੇ ਉਹ ਬੜੇ ਪਾਕਿਸਤਾਨ ਦੇ ਇੱਕ ਅੱਛੇ ਸਾਬਤ ਹੋ ਸਕਦੇ ਸਨ ਜੇ ਕਪਤਾਨ ਬਾਬਰ ਆਜ਼ਮ ਆਪਣੀ ਥੋੜੀ ਜਿਹੀ ਸਟ੍ਰੈਟਜੀ ਨੂੰ ਬਦਲਦੇ ਤੇ 5 ਗੇਂਦਾਂ ਆਪ ਖੇਡ ਕੇ 6ਵੀਂ ਗੇਂਦ ਦੇ ਉੱਤੇ। ਜਾਫਰ ਸਾਹਿਬ ਤੁਹਾਡੀ ਗੱਲ ਠੀਕ ਹੈ, ਕਪਤਾਨ ਕੋਲੋਂ ਬੜੀ ਉਮੀਦਾਂ ਹੁੰਦੀਆਂ, ਲੇਕਿਨ ਤੁਸੀਂ ਮਿਡਲ ਆਰਡਰ ਦਾ ਜ਼ਿਕਰ ਇੱਥੇ ਨਹੀਂ ਕਰ ਰਹੇ। ਅਸੀਂ ਰਿਜ਼ਵਾਨ ਦੀ ਗੱਲ ਕਰੀਏ, ਉਹ ਕਿੰਨੇ ਮੌਕੇ ਉਹਨਾਂ ਨੂੰ ਹੋਰ ਚਾਹੀਦੇ। ਅਸੀਂ ਤੇ ਉਹਨਾਂ ਵਾਸਤੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਦੀ ਗ੍ਰੇਟ ਸਲਮਾਨ ਅਲੀ ਹੈਗਾ ਜਿਹਨੇ ਕੈਪ ਬਣਾਈ ਅਲੀ ਉਸਮਾਨ ਨੂੰ ਆ ਕੇ, ਉਹ ਤੇ ਸਿਫਰ ਤੇ ਚੱਲਦੇ ਬਣੇ ਨੇ। ਉਹਨਾਂ ਦਾ ਇਤਸਾਬ ਕਦੋਂ ਹੋਏਗਾ? ਅਸੀਂ ਤੇ ਸਾਰਾ ਇੰਜ ਲੱਗਦਾ ਪਿਆ ਕਿ ਬਾਬਰ ਆਜ਼ਮ ਹੀ ਜ਼ਿੰਮੇਦਾਰ ਹੈ ਪਾਕਿਸਤਾਨ ਦੀ ਹਾਰ ਦਾ। ਨਹੀਂ ਮੁਫਾਜ਼ ਸਾਹਿਬ, ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੋਵੇਂ ਜ਼ਿੰਮੇਦਾਰ ਨੇ, ਕਿਉਂਕਿ ਸਾਡੀ ਮੈਨੇਜਮੈਂਟ ਨੇ ਉਹਨਾਂ ਦੋਵਾਂ ਨੂੰ ਹੀ ਜ਼ਿੰਮੇਦਾਰੀ ਦੇ ਦਿੱਤੀ ਤੇ ਉਹਨਾਂ ਨੂੰ ਵੀ ਮੁੜ ਦੇ ਇਲਜ਼ਾਮ ਠਹਿਰਾਉਣਾ। ਤੇ ਮੈਨੂੰ ਲੱਗਦਾ ਕਿ ਅਗਲੇ
ਜਿਹੜਾ ਸਰਫਰਾਜ਼ ਅਹਿਮਦ ਨੇ ਅਗਲੇ ਮੈਚ ਦੇ ਵਿੱਚ ਤਬਦੀਲੀਆਂ ਦਾ ਇਸ਼ਾਰਾ ਦਿੱਤਾ, ਉਹਦੇ ਵਿੱਚੋਂ ਇੱਕ ਤਬਦੀਲੀ ਰਿਜ਼ਵਾਨ ਦੀ ਵੀ ਹੋਈ। ਤੇ ਰਿਜ਼ਵਾਨ ਮੈਨੂੰ ਲੱਗ ਰਿਹਾ ਹੈ, ਮੇਰਾ ਤਜ਼ੀਆ, ਮੈਂ ਕੋਈ ਤੁਹਾਨੂੰ ਖਬਰ ਨਹੀਂ ਦੇ ਰਿਹਾ, ਮੈਂ ਸਿਰਫ ਆਪਣੇ ਤਜ਼ੀਏ ਦੀ ਬੇਸ ਤੇ ਕਹਿ ਰਿਹਾ ਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਰਿਜ਼ਵਾਨ ਅਗਲੇ ਟੈਸਟ ਮੈਚ 'ਚ ਫਾਈਨਲ 11 ਦਾ ਹਿੱਸਾ ਨਹੀਂ ਹੋਣਗੇ ਤੇ ਉਹਨਾਂ ਦੀ ਜਗ੍ਹਾ ਗਾਜ਼ੀ ਗੋਰੀ ਨੂੰ ਮੌਕਾ ਮਿਲ ਸਕਦਾ ਹੈ। ਲੇਕਿਨ ਬਿਲਕੁਲ ਤੁਸੀਂ ਇਹ ਗੱਲ ਕਿਹਾ ਕਿ ਸਾਡਾ ਮਿਡਲ ਆਰਡਰ ਫਲॉप ਹੋਇਆ, ਤੇ ਜੇ ਅਸੀਂ ਗੱਲ ਕਰੀਏ ਸਲਮਾਨ ਅਲੀ ਆਗਾ ਦੀ, ਤੇ ਸਲਮਾਨ ਅਲੀ ਆਗਾ ਦੇ ਬਾਰੇ 'ਚ ਅਸੀਂ ਕੋਈ ਗੱਲ ਨਹੀਂ ਕਰਨੀ, ਕਿਉਂਕਿ ਕੋਚ ਮਾਈਕ ਹੈਸਨ ਦੇ ਫੇਵਰਟ ਨੇ ਵਾਈਟ ਬਾਲ ਕ੍ਰਿਕਟ ਦੇ ਵਿੱਚ, ਰੈੱਡ ਬਾਲ ਕ੍ਰਿਕਟ ਦੇ ਵਿੱਚ ਉਹਨਾਂ ਦੇ ਪਿੱਛੇ ਬੋਰਡ ਕਪਤਾਨੀ ਲੈ ਕੇ ਫਿਰਦਾ ਰਿਹਾ, ਤੇ ਉਹਨਾਂ ਨੇ ਆਪ ਕਪਤਾਨੀ ਦੀ ਆਫਰ ਕਬੂਲ ਨਹੀਂ ਕੀਤੀ, ਨਹੀਂ ਤੇ ਸਾਡੇ ਅੱਜ ਦੇ ਟੈਸਟ ਦੇ ਵੀ ਤੁਹਾਨੂੰ ਕਪਤਾਨ ਇਸ ਟੈਸਟ 'ਚ ਹੀ ਨਜ਼ਰ ਆਉਂਦੇ। ਤੇ ਸਲਮਾਨ ਅਲੀ ਆਗਾ ਨੂੰ ਤੇ ਪਤਾ ਨਹੀਂ ਬੋਰਡ ਨੇ ਕਿੰਨੇ ਮੌਕੇ ਦੇਣੇ ਨੇ, ਅਸੀਂ ਉਹਨਾਂ ਦੇ ਬਾਰੇ ਗੱਲ ਤਦ ਨਹੀਂ ਕਰਦੇ ਕਿ ਅਸੀਂ ਜਿੰਨੀ ਮਰਜ਼ੀ ਗੱਲ ਕਰੀਏ, ਅਸੀਂ ਸਿਰਫ ਆਪਣੇ ਗਲੇ ਖੁਸ਼ਕ ਕਰਾਂਗੇ, ਆਪਣੇ ਅਲਫਾਜ਼ ਜ਼ਾਇਆ ਕਰਾਂਗੇ, ਆਪਣਾ ਟਾਈਮ ਵੇਸਟ ਕਰਾਂਗੇ। ਬੋਰਡ ਸਲਮਾਨ ਅਲੀ ਆਗਾ ਨੂੰ ਕਿਸੇ ਸੂਰਤ ਕਿਸੇ ਵੀ ਚੀਜ਼ ਲਈ ਜ਼ਿੰਮੇਦਾਰ ਨਹੀਂ ਠਹਿਰਾਏਗਾ। ਜੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਣਾ ਹੁੰਦਾ ਤੇ ਏਸ਼ੀਆ ਕੱਪ ਤੇ ਵਰਲਡ T20 ਦੀ ਕਪਤਾਨੀ ਤੋਂ ਬਾਅਦ ਪੂਰੀ ਪਰਫਾਰਮੈਂਸ ਤੋਂ ਬਾਅਦ ਉਹਨਾਂ ਕੋਲ T20 ਦੀ ਕਪਤਾਨੀ ਲਈ ਜਾ ਸਕਦੀ ਸੀ, ਜਿਹੜੀ ਉਹਨਾਂ ਨੇ ਨਹੀਂ ਲਈ। ਤੇ ਜੇ ਗੱਲ ਕਰੀਏ ਮੁਹੰਮਦ ਰਿਜ਼ਵਾਨ ਦੀ, ਤੇ ਮੁਹੰਮਦ ਰਿਜ਼ਵਾਨ ਨੇ LBW ਦੇ ਉੱਤੇ ਰਿਵਿਊ ਲਿਆ ਤੇ ਉੱਤੇ ਬਚ ਗਏ। ਤੇ ਮੇਰੇ ਖਿਆਲ 'ਚ ਮੈਨੂੰ ਇਹ ਲੱਗ ਰਿਹਾ ਸੀ ਕਿ ਰਿਜ਼ਵਾਨ ਇੱਕ ਵੱਡਾ ਖਿਲਾੜੀ ਹੈ, ਉਹਨੂੰ ਦੂਜੀ ਵਾਰੀ ਮਿਲੀ ਹੈ, ਦੂਜਾ ਮੌਕਾ ਮਿਲਿਆ, ਕਿਉਂਕਿ ਬਾਹਰ ਤੋਂ ਉਹਨਾਂ ਨੂੰ ਆਊਟ ਦੇ ਚੁੱਕੇ ਸਨ, ਲੇਕਿਨ ਉਹ ਰਿਵਿਊ ਦੇ ਉੱਤੇ ਬਚੇ। ਲੇਕਿਨ ਉਸ ਤੋਂ ਫੌਰਨ ਬਾਅਦ ਉਹ ਬੋਲਡ ਹੋ ਕੇ ਵਾਪਸ ਚਲੇ ਗਏ। ਤੇ ਉਹਨਾਂ ਨੇ ਜਿਹੜਾ ਹੈ ਕਿ ਵੈਸਟ ਇੰਡੀਅਨ ਖਿਲਾੜੀਆਂ ਨੂੰ ਇੱਕ ਗੇਂਦ ਸਿਰਫ ਖਿਡਾਉਣ ਦਾ ਮੌਕਾ ਦਿੱਤਾ ਹੈ, ਜੀ ਮੈਂ ਇੱਕ ਅੱਛਾ ਬੱਲੇਬਾਜ਼ ਹਾਂ, ਮੈਨੂੰ ਇੱਕ ਹੋਰ ਗੇਂਦ ਕਰ ਲਓ ਤੇ ਮੈਨੂੰ ਬੋਲਡ ਕਰ ਲਓ। ਤੇ ਮੇਰੇ ਖਿਆਲ ਤੇ ਰਿਜ਼ਵਾਨ ਲਈ ਤਾਂ ਥੋੜਾ ਜਿਹਾ ਰੂਲ ਨੂੰ ਚੇਂਜ ਕਰਕੇ ਬੋਲਡ ਦੇ ਉੱਤੇ ਵੀ ਰਿਵਿਊ ਦੇਣਾ ਚਾਹੀਦਾ ਸੀ, ਉਹਨਾਂ ਨੂੰ ਸ਼ਾਇਦ ਉਹ ਬਚ ਜਾਂਦੇ। ਤੇ ਇਸ ਲਈ ਮੈਂ ਗੱਲ ਹਮੇਸ਼ਾ ਕਹਿਣਾ ਵਾ ਕਿ ਜਿਹੜੇ ਪਾਕਿਸਤਾਨੀ ਖਿਲਾੜੀ ਨੇ, ਮੈਨੂੰ ਫੇਰ ਕਿਸੇ ਜਗ੍ਹਾ ਤੇ ਵੀ, ਤੁਸੀਂ ਯਕੀਨ ਕਰੋ ਮੁਫਾਜ਼ ਸਾਹਿਬ, ਇਹ ਕਹਿੰਦੇ ਹੋਇਆ ਮੈਨੂੰ ਦਿਲੀ ਦੁੱਖ ਹੋ ਰਿਹਾ ਕਿ ਸਾਡੇ ਉਹ ਮੁੰਡੇ ਜਿਹੜੇ 160 ਦੇ ਉੱਤੇ ਡਿਫੈਂਡ ਕਰ ਲੈਂਦੇ ਹੁੰਦੇ ਸਨ, ਸਾਡੇ ਉਹ ਖਿਲਾੜੀ ਜਿਹੜੇ ਇੰਡੀਆ ਜਾ ਕੇ ਇੰਡੀਆ ਨੂੰ ਹਾਰਿਆ ਹੋਇਆ ਟੈਸਟ ਮੈਚ ਡਰਾ ਕਰ ਲੈਂਦੇ ਹੁੰਦੇ ਸਨ, ਤੇ ਡਰਾ ਹੋਇਆ ਟੈਸਟ ਮੈਚ ਜਿੱਤ ਲੈਂਦੇ ਹੁੰਦੇ ਸਨ। ਅਸੀਂ ਉਹ ਖਿਲਾੜੀ ਆ, ਉਹ ਟੀਮ ਹੈ ਸਾਡੀ ਮਾਜ਼ੀ ਐਡਾ ਸ਼ਾਨਦਾਰ ਹੈ, ਤੇ ਹੁਣ ਸਾਡੇ ਮੁੰਡੇ ਕੀ ਵਜ੍ਹਾ ਸਮਝਦੇ ਹੋ? ਸਾਬਿਤ ਤੌਰ ਤੇ ਵੀ ਖਿਲਾੜੀ ਬੜੇ ਕਮਜ਼ੋਰ ਨਜ਼ਰ ਆਉਂਦੇ ਨੇ, ਮਤਲਬ ਇੱਕ ਡਰ ਹੁੰਦਾ ਨਾ ਉਹ ਜਿਹਨਾਂ ਵਿੱਚ ਬਹਿ ਗਿਆ ਕਿ ਯਾਰ ਅਸੀਂ ਜਿੱਤ ਸਾਨੂੰ ਲੱਭ ਹੀ ਨਹੀਂ ਸਕਦੀ, ਮਤਲਬ ਅਸੀਂ ਕਹਿ ਰਹੇ ਚਲੋ ਘੱਟ ਤੋਂ ਘੱਟ ਇੱਕ ਜਿੱਤ ਲੱਭ ਜੇ ਸਾਨੂੰ, ਤਾਂ ਕਿ ਕੋਈ ਥੋੜਾ ਕੌਨਫੀਡੈਂਸ ਮੋਰਾਲ ਮੁੰਡਿਆਂ ਦਾ ਵੱਧ ਜਾਏ। ਲੇਕਿਨ ਉਹ ਇੰਨਾ ਡਰ ਮੌਜੂਦ ਹੈ। ਅਸੀਂ ਜੇ ਟੌਪ ਆਰਡਰ ਦੀ ਵੀ ਗੱਲ ਕਰੀਏ, ਇਮਾਮੁਲ ਹਕ, ਅਜ਼ਾਨ ਅਵੈਸ ਇਵੇਂ ਡਰ ਕੇ ਖੇਲਦੇ ਪਏ ਸੀਗੇ, ਆਫ ਸਾਈਡ ਉਹਨਾਂ ਨੇ ਇੱਕ ਬਾਲ ਦਿੱਤੀ, ਹਲਕਾ ਜਿਹਾ ਐਜ ਹੋ ਗਿਆ ਤੇ ਆਊਟ ਹੋ ਗਿਆ ਅਜ਼ਾਨ ਅਵੈਸ ਵੀ, ਤੇ ਕਿਉਂ ਅਸੀਂ ਮਤਲਬ ਪਿੱਛੇ ਰਹਿ ਗਏ ਹਾਂ ਦੀਗਰ ਟੀਮਾਂ ਤੋਂ? ਮੁਫਾਜ਼ ਸਾਹਿਬ ਬਿਲਕੁਲ ਹੈ, ਤੁਸੀਂ ਗੱਲ ਬਿਲਕੁਲ ਠੀਕ ਕਹੀ ਕਿ ਅਸੀਂ ਪਿੱਛੇ ਨਹੀਂ ਰਹਿ ਗਏ, ਅਸੀਂ ਬਹੁਤ ਪਿੱਛੇ ਰਹਿ ਗਏ। ਪਿੱਛੇ ਤੇ ਫਿਰ ਪਿੱਛੇ ਰਹਿ ਕੇ ਤਾਂ ਬੰਦਾ ਕਵਰ ਕਰ ਲੈਂਦਾ, ਲੇਕਿਨ ਅਸੀਂ ਐਵੇਂ ਪਿੱਛੇ ਰਹਿ ਗਏ ਕਿ ਮੈਨੂੰ ਨਹੀਂ ਲੱਗਦਾ ਕਿ ਮੁਸਤਕਬਲ ਕਰੀਬ ਦੇ ਵਿੱਚ ਅਸੀਂ ਦੁਬਾਰਾ ਵੱਡੀਆਂ ਟੀਮਾਂ ਦੇ ਵਿੱਚ ਸ਼ਮਾਰ ਸਾਡਾ ਹੋਏ ਜੇ ਅਸੀਂ ਕਰ ਰਹੇ ਹਾਂ। ਵੈਸਟ ਇੰਡੀਅਨ ਟੀਮ ਨੂੰ ਅਸੀਂ ਕਦੀ ਟੀਮ ਨਹੀਂ ਸਮਝਿਆ, ਬੰਗਲਾਦੇਸ਼ ਨੂੰ ਅਸੀਂ ਕਦੀ ਟੀਮ ਨਹੀਂ ਸੀ ਸਮਝਿਆ, ਲੇਕਿਨ ਇਸ ਟੀਮ ਦੀ ਵਜ੍ਹਾ ਤੋਂ ਅਸੀਂ ਉਸ ਟੀਮ ਦੇ ਖਿਲਾਫ ਹੀ ਖੇਡਣ ਤੋਂ ਡਰ ਰਹੇ ਹਾਂ ਕਿ ਸਾਡੇ ਨਾਲ ਕੀ ਹੋ ਰਿਹਾ। ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਹੈ, ਇਹ ਬਾਡੀ ਲੈਂਗੁਏਜ ਤੇ ਜਿਹੜਾ ਨਰਵ ਨੇ ਨਾ, ਉਹ ਸਾਡੀ ਟੀਮ ਦੇ ਬੜੇ ਕਮਜ਼ੋਰ ਮੈਨੂੰ ਲੱਗੇ ਨੇ। ਪਰ ਤੁਸੀਂ ਵੀ ਨੋਟ ਕੀਤਾ, ਮੈਂ ਵੀ ਨੋਟ ਕੀਤਾ ਕਿ ਮੁੰਡਿਆਂ ਦੀ ਬਾਡੀ ਲੈਂਗੁਏਜ ਤੇ ਜਿਹੜੇ ਮੁੰਡਿਆਂ ਦੀ ਨਰਵ ਸਨ, ਉਹਨਾਂ ਦੇ ਅਸਾਬੀ ਤੌਰ ਤੋਂ ਪਿੱਛੇ ਰਹੇ ਨੇ, ਜਿਹਦੀ ਵਜ੍ਹਾ ਤੋਂ ਸਾਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਸਿਰਫ ਇੱਕ ਮਸਬਤ ਚੀਜ਼ ਪੂਰੇ ਮੈਚ ਦੇ ਵਿੱਚ ਮੈਂ ਉਹਦੀ ਗੱਲ ਕਰਨਾ ਜ਼ਰੂਰ ਇੱਥੇ ਚਾਹਾਂਗਾ ਕਿ ਇੱਕ ਮਸਬਤ ਚੀਜ਼ ਇਸ ਮੈਚ ਦੇ ਵਿੱਚ ਮੈਂ ਵੇਖੀ ਹੈ, ਉਹ ਹੈ ਕਿ ਮੁੰਡੇ ਬਾਬਰ ਆਜ਼ਮ ਦੀ ਕਪਤਾਨੀ ਮੈਨੂੰ ਖੁਸ਼ ਨਜ਼ਰ ਆਏ ਨੇ। ਇਸ ਤੋਂ ਪਹਿਲੇ ਜੇ ਮੈਂ ਪਿਛਲੇ ਮੈਚ ਵੇਖਾਂ, ਮੁੰਡਿਆਂ ਦੇ ਚਿਹਰਿਆਂ ਤੇ ਸਮਾਈਲ ਆਈ, ਉਹ ਮੁੰਡਿਆਂ ਦਾ ਆਪਸ 'ਚ ਜਿਹੜਾ ਤਾਲੁਕ ਜਾਂ ਕਪਤਾਨ ਤੇ ਮੁੰਡਿਆਂ ਦਾ ਜਿਹੜਾ ਰਿਲੇਸ਼ਨ ਉਹ ਕੁਝ ਮੈਨੂੰ ਬਿਹਤਰ ਨਜ਼ਰ ਆਇਆ, ਕਿਉਂਕਿ ਬਾਬਰ ਆਜ਼ਮ ਪਾਕਿਸਤਾਨੀ ਤਾਰੀਖ ਦੇ ਪਿਛਲੇ 10-12 ਸਾਲ ਦੇ ਬਾਅਦ ਕਪਤਾਨ ਸਨ, ਜਿਨ੍ਹਾਂ ਦੀ ਕਪਤਾਨੀ ਦੇ ਵਿੱਚ ਟੀਮ ਮੁੱਤਹਿਦ ਹੋ ਕੇ ਖੇਡ ਰਹੀ ਸੀ। ਟੀਮ ਦੇ ਵਿੱਚ ਗਰੁੱਪ ਬੰਦੀ ਨਹੀਂ ਸੀ, ਇਹ ਟੀਮ ਬਿਲਕੁਲ ਮੁੱਤਹਿਦ ਸੀ। ਜੋ ਕਪਤਾਨ ਕਹਿੰਦਾ ਸੀ ਟੀਮ ਉਹਦੇ ਉੱਤੇ ਪਲਾਨ ਦੇ ਉੱਤੇ ਕੰਮ ਕਰਦੀ ਸੀ। ਤੇ ਅਸੀਂ ਵੇਖਿਆ ਜਾਏ ਕਿ ਅਸੀਂ ਉਹ ਬਾਬਰ ਆਜ਼ਮ ਦੀ ਕਪਤਾਨੀ ਦੇ ਪਿਛਲੇ ਦੌਰ ਦੇ ਵਿੱਚ ਜਿਹੜਾ ਉਹਨਾਂ ਦੀ ਪਹਿਲੀ ਇਨਿੰਗਸ ਉਹਨਾਂ ਆਪਣੀ ਕੈਪਟਨਸੀ ਦੀ ਖੇਡੀ, ਉਹਦੇ 'ਚ ਅਸੀਂ ਕਾਫੀ ਅੱਛੀ ਕਾਮਯਾਬੀਆਂ ਵੀ ਸਮੇਟੀਆਂ ਨੇ। ਉਹਦੇ ਉੱਤੇ ਬਾਬਰ ਆਜ਼ਮ ਨੂੰ ਦਾਦ ਦੇਣੀ ਪਏਗੀ ਕਿ ਚਲੋ ਮੈਦਾਨ ਦੇ ਵਿੱਚ ਜੇ ਖੇਡ 'ਚ ਬਿਹਤਰੀ ਨਹੀਂ ਆਈ, ਲੇਕਿਨ ਬਾਬਰ ਆਜ਼ਮ ਨੇ ਟੀਮ ਨੇ ਇੱਕ ਵਾਰੀ ਫੇਰ ਸਾਨੂੰ ਵੀ ਬੜੀ ਖੁਸ਼ੀ ਹੋਈ ਸੀ ਜਦੋਂ ਬਾਬਰ ਆਜ਼ਮ ਕੈਪਟਨ ਬਣੇ ਸੀ। ਅਸੀਂ ਇਹ ਕਿਹਾ ਸੀ ਉਹ ਜਿਹੜਾ ਇੱਕ ਸਿਆਹ ਦੌਰ ਸੀਗਾ, ਉਮੀਦ ਕਰਦੇ ਹਾਂ ਖਤਮ ਹੋ ਜਾਏ, ਜਿਵੇਂ ਅਸੀਂ ਹਾਰੀ ਜਾ ਰਹੇ ਸੀ ਸ਼ਾਨ ਮਸੂਦ ਦੀ ਕਿਆਦਤ ਵਿੱਚ, ਲੇਕਿਨ ਅਸੀਂ ਪਹਿਲਾ ਇਮਤਿਹਾਨ ਤੇ ਉਹ ਪਾਸ ਨਹੀਂ ਕਰ ਸਕੇ। ਬਹਿਰਹਾਲ ਉਮੀਦ ਕਰਦੇ ਹਾਂ ਕਿ ਦੂਜਾ ਟੈਸਟ ਮੈਚ ਅਸੀਂ ਲਾਜ਼ਮੀ ਜਿੱਤੀਏ। ਜ਼ਰਾ ਕਾਮਰਾਨ ਗੁਲਾਮ ਉੱਤੇ ਕਮੈਂਟ ਕਰ ਦਿਓ, ਕਿਉਂਕਿ ਮੈਨੂੰ ਯਾਦ ਹੈ ਕੱਲ ਤੁਸੀਂ ਇਹ ਸਾਨੂੰ ਖਬਰ ਦਿੱਤੀ ਸੀਗੀ, ਤੇ ਇਹ ਬੜੀ ਅੱਛੀ ਗੱਲ ਹੈ। ਲੇਕਿਨ ਅੱਲਾ ਕਰਕੇ ਨਾ ਆ ਹੀ ਗਿਆ ਹੁੰਦਾ, ਜਿਹੜਾ ਵਿਚਾਰਾ ਆਪਣੇ ਡੈਬਿਊ ਉੱਤੇ ਸੈਂਚਰੀ ਕਰਕੇ ਥੱਕ ਗਿਆ, ਜਿਹੜਾ ਨੈਸ਼ਨਲ ਕੱਪ ਵਿੱਚ ਵੀ ਪਲੇਅਰ ਆਫ ਦਾ ਟੂਰਨਾਮੈਂਟ ਰਿਹਾ ਹੈ, ਉਹਨਾਂ ਇੰਨੀ ਦੇਰ ਬਾਅਦ ਉਹਨੂੰ ਟੀਮ ਵਿੱਚ ਸ਼ਾਮਿਲ ਕਰਨਾ। ਸਾਡੀ ਸਿਲੈਕਸ਼ਨ ਕਮੇਟੀ ਲੱਗਦਾ ਵੈਸੇ ਹੀ ਸੁੱਤੀ ਹੋਈ ਸੀ, ਜਾਂ ਫਿਰ ਕੋਈ ਬੜੀ ਇਨਸਿਕਿਉਰਿਟੀਜ਼ ਵਗੈਰਾ ਕੋਈ ਮਸਲੇ ਚੱਲਦੇ ਪਏ ਉਹਨਾਂ ਨਾਲ?
ਮੁਫਾਜ਼ ਸਾਹਿਬ ਬਿਲਕੁਲ ਹੈ ਜੀ। ਇੱਕ ਮੈਂ ਤੁਹਾਨੂੰ ਸੀ ਤੁਹਾਡੇ ਪਿਛਲੇ ਪ੍ਰੋਗਰਾਮ ਜੀ ਕਿਹਾ ਸੀ ਕਿ ਕਾਮਰਾਨ ਗੁਲਾਮ ਦੇ ਸਮੇਤ ਕਈ ਟੈਲੈਂਟਡ ਮੁੰਡਿਆਂ ਨੂੰ ਲੈ ਕੇ ਟੀਮ ਮੈਨੇਜਮੈਂਟ ਦੇ ਵਿੱਚ ਵੀ ਤੇ ਕਈ ਸੀਨੀਅਰ ਲੈਜੈਂਡ ਖਿਡਾਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਨਸਿਕਿਉਰਿਟੀ ਪਾਈ ਜਾ ਰਹੀ ਹੈ, ਜਿਹੜੀ ਕਦੇ ਮਿਸਬਾਹ ਹੱਕ ਲਈ ਟੀਮ 'ਚ ਪਈ ਜਾਂਦੀ ਸੀ। ਉਹਨਾਂ ਦਾ ਡੈਬਿਊ ਵੀ ਬਹੁਤ ਲੇਟ ਹੋਇਆ ਸੀ। ਲੇਕਿਨ ਕਾਮਰਾਨ ਗੁਲਾਮ ਨੂੰ ਦੇਖੋ, ਕਾਮਰਾਨ ਗੁਲਾਮ ਇਸ ਟਾਈਮ ਸਾਡੀ ਟੀਮ ਦੀ ਮਜਬੂਰੀ ਬਣ ਗਈ ਸੀ, ਉਹਨਾਂ ਨੂੰ ਸਿਲੈਕਟ ਕਰਨਾ ਮਜਬੂਰੀ ਸੀ, ਕਿਉਂਕਿ ਅਸੀਂ ਇਹ ਚੀਜ਼ ਕੋਸ਼ਿਸ਼ ਤਾਂ ਸਾਡੇ ਸਿਲੈਕਟਰਸ ਨੇ ਕੀਤੀ ਸੀ। ਜਦੋਂ ਅਬਦੁੱਲਾ ਫਜ਼ਲ ਇੰਜਰਡ ਹੋਏ ਨੇ ਤੇ ਉਹਨਾਂ ਦੀ ਜਗ੍ਹਾ ਉਹਨਾਂ ਨੇ ਅਬਦੁੱਲਾ ਸ਼ਫੀਕ ਦਾ ਨਾਂ ਦੇ ਕੇ ਬਤੌਰ ਓਪਨਰ ਨੂੰ ਇੱਕ ਮਿਡਲ ਆਰਡਰ ਬੱਲੇਬਾਜ਼ ਦੀ ਰਿਪਲੇਸਮੈਂਟ ਇੱਕ ਓਪਨਰ ਨੂੰ ਭੇਜਤਾ ਤਾਂ ਕਿ ਸਾਨੂੰ ਕਾਮਰਾਨ ਗੁਲਾਮ ਨੂੰ ਨਾ ਖਿਡਾਉਣਾ ਪਏ। ਲੇਕਿਨ ਜਦੋਂ ਸ਼ਾਨ ਮਸੂਦ ਇੰਜਰਡ ਹੋਏ ਨੇ ਤੇ ਤੁਸੀਂ ਵੇਖਿਆ ਜਾਏ ਕਿ ਜੋ ਪਹਿਲੇ ਟੈਸਟ ਮੈਚ ਦੇ ਵਿੱਚੋਂ ਅਸੀਂ ਸ਼ਾਨ ਮਸੂਦ ਦੀ ਇਨਿੰਗਸ ਕੱਢ ਦਈਏ ਤੇ ਪਾਕਿਸਤਾਨ ਦੇ ਕੋਲ ਤੇ ਕੁਝ ਵੀ ਨਹੀਂ ਸੀ, ਫਿਰ ਤਾਂ ਅਸੀਂ ਕੋਈ 150 ਪੌਣੇ 200 ਦੀ ਮਾਰਜਨ ਤੋਂ ਸ਼ਿਕਸਤ ਹੁੰਦੀ ਸਾਨੂੰ ਜੇ ਸ਼ਾਨ ਮਸੂਦ ਦੀ ਅਸੀਂ ਸੈਂਚੁਰੀ ਕੱਢਦੀ, ਕਿਉਂਕਿ ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੋਈ ਖਾਤਰ ਕਾਰਕਰਦਗੀ ਨਹੀਂ ਵਿਖਾ ਸਕਿਆ ਪਹਿਲੇ ਇਨਿੰਗਸ 'ਚ। ਤੇ ਜ਼ਾਹਿਰ ਜੀ ਗੱਲ, ਇੱਕ ਐਸਾ ਖਿਡਾਰੀ ਜਿਹਨੇ ਪਰਫਾਰਮ ਕੀਤਾ ਜਦੋਂ ਇੰਜਰਡ ਹੁੰਦਾ ਤੇ ਉਹਦੀ ਰਿਪਲੇਸਮੈਂਟ ਤੇ ਤੁਹਾਨੂੰ ਉਹ ਜਿਹਾ ਮੁੰਡਾ ਹੀ ਲੈ ਕੇ ਜਾਣਾ ਚਾਹੀਦਾ ਜਿਹਦੇ ਉੱਤੇ ਤੁਸੀਂ ਹੋਰ ਕੁਝ ਤੇ ਕਮ ਤੁਸੀਂ ਉਮੀਦ ਲਾ ਸਕੋ। ਜੇ ਤੁਸੀਂ ਇਹਨਾਂ ਦੀ ਜਗ੍ਹਾ ਹੁਣ ਕਿਸੇ ਹੋਰ ਖਿਡਾਰੀ ਨੂੰ ਟੀਮ ਦੇ ਵਿੱਚ ਪਾ ਲੈਂਦੇ, ਫਿਰ ਕਾਮਰਾਨ ਗੁਲਾਮ ਨੂੰ ਮੌਕਾ ਨਾ ਦਿੰਦੇ, ਤੁਸੀਂ ਸੌ ਸ਼ਕੀਲ ਨੂੰ ਲੈ ਜਾਂਦੇ ਜਿਹੜੇ ਆਊਟ ਆਫ ਫਾਰਮ ਬੈਟਰ ਨੇ, ਤੇ ਉਹਨਾਂ ਤੋਂ ਫਿਰ ਉਮੀਦ ਵੀ ਨਹੀਂ ਸੀ ਲਾਈ ਜਾ ਸਕਦੀ। ਲੇਕਿਨ ਸਿਲੈਕਟਰਸ ਵੀ ਹੁਣ ਕਹਿ ਲਓ ਕਿ ਚਲੋ ਮਜਬੂਰੀ 'ਚ ਹੀ ਸਹੀ, ਲੇਕਿਨ ਉਹਨਾਂ ਨੇ ਅੱਛਾ ਫੈਸਲਾ ਕੀਤਾ। ਲੇਕਿਨ ਮੈਨੂੰ ਹੁਣ ਸਿਰਫ ਡਰ ਹੈ ਇਸ ਗੱਲ ਦਾ ਕਿ ਇਹ ਨਾ ਹੋਏ ਕਿ ਸਿਲੈਕਟਰਸ ਤੇ ਉਹਨਾਂ ਨੂੰ ਉੱਥੇ ਭਜਵਾ ਦੇਣ ਤੇ ਬਾਅਦ ਚੋਂ ਟੀਮ ਮੈਨੇਜਮੈਂਟ ਉਹਨਾਂ ਨੂੰ ਫਾਈਨਲ 11 'ਚ ਨਾ ਖਿਡਾਏ। ਤੇ ਇਸ ਲਈ ਜੇ ਅਸੀਂ ਫਾਈਨਲ 11 ਵੇਖੀਏ ਤੇ ਜਿਹੜੀ ਪਹਿਲੇ ਟੈਸਟ ਮੈਚ ਦੀ ਫਾਈਨਲ, ਤੁਸੀਂ ਜਿਹਨੂੰ ਮਰਜ਼ੀ ਬਾਹਰ ਬਿਠਾ ਦਿਓ, ਭਾਵੇਂ ਕਪਤਾਨ ਨੂੰ ਬਾਹਰ ਬਿਠਾਣਾ ਪਵੇ ਉਹਨੂੰ ਬਿਠਾ ਦਿਓ ਕਾਮਰਾਨ ਗੁਲਾਮ ਦੀ ਜਗ੍ਹਾ। ਬਿਲਕੁਲ ਇੰਜ ਵੀ ਨਹੀਂ ਹੋਣਾ ਚਾਹੀਦਾ ਕਿ ਖੁਦਾ ਨਾ ਖਾਸਾ ਕਾਮਰਾਨ ਗੁਲਾਮ ਪਰਫਾਰਮ ਕਰਨ ਜਾਂ ਨਾ ਕਰਨ, ਇਹ ਨਾ ਹੋਏ ਟੀਮ ਤੋਂ ਬਾਹਰ ਕੱਢ ਦੇਣ। ਅਸੀਂ ਇਹ ਮਾਜ਼ੀ ਵਿੱਚ ਵੇਖਿਆ ਹੈ, ਅਸੀਂ ਹਸਨ ਨਵਾਜ਼ ਦੀ ਮਿਸਾਲ ਵੇਖ ਲਈ, ਅਬਦੁਲ ਸਮਦ ਦੀ ਵੀ ਇਹ ਹੁੰਦਾ ਰਿਹਾ ਪਾਕਿਸਤਾਨ ਕ੍ਰਿਕਟ ਵਿੱਚ। ਉਮੀਦ ਹੈ ਰਵਿਸ਼ ਅੱਗੇ ਨਹੀਂ ਚੱਲੇਗੀ। ਜ਼ਰਾ ਸਰਫਰਾਜ਼ ਅਹਿਮਦ ਉੱਤੇ ਵੀ ਅਸੀਂ ਕਮੈਂਟ ਕਰੀਏ, ਖਿਡਾਰੀਆਂ ਦੀ ਤੇ ਅਸੀਂ ਫੇਰ ਹੀ ਰਹੇ ਉਹਨਾਂ ਦੀ ਜਿਵੇਂ ਪਰਫਾਰਮੈਂਸ ਰਹੀ ਹੈ, ਲੇਕਿਨ ਸਰਫਰਾਜ਼ ਅਹਿਮਦ ਜਦੋਂ ਦੇ ਕੋਚ ਬਣੇ ਅਜੇ ਤੱਕ ਸਾਨੂੰ ਕੋਈ ਅਹਿਮ ਫਤਹ ਨਹੀਂ ਲੱਭੀ। ਅਸੀਂ ਹਰ ਮੈਚ ਹਾਰੇ, ਬੰਗਲਾਦੇਸ਼ ਦੇ ਖਿਲਾਫ ਵੀ ਅਸੀਂ ਹਾਰ ਗਏ ਨੇ, ਫਿਰ ਵੈਸਟ ਇੰਡੀਜ਼ ਦੇ ਖਿਲਾਫ ਪਹਿਲਾ ਟੈਸਟ ਮੈਚ ਅਸੀਂ ਹਾਰ ਗਏ ਤੇ ਸਰਫਰਾਜ਼ ਤੇ ਕੋਈ ਕਮੈਂਟ ਨਹੀਂ ਕਰ ਰਿਹਾ। ਨਹੀਂ ਮੁਫਾਜ਼ ਸਾਹਿਬ, ਸਰਫਰਾਜ਼ ਦੀ ਇੱਕ ਗੱਲ ਮੈਂ ਸਰਫਰਾਜ਼ ਤੇ ਸ਼ਾਇਦ ਅਸੀਂ ਪਹਿਲੇ ਵੀ ਡਿਸਕਸ ਕੀਤਾ ਜਦੋਂ ਹੈਡ ਕੋਚ ਬਣੇ ਸਨ ਤੇ ਅਸੀਂ ਬੰਗਲਾਦੇਸ਼ ਤੋਂ ਬਾਅਦ ਸੀਰੀਜ਼ ਆ ਰਹੇ ਸੀ, ਉਦੋਂ ਵੀ ਸਰਫਰਾਜ਼ ਦੇ ਉੱਤੇ ਇਹ ਜ਼ਰੂਰ ਗੱਲ ਕੀਤੀ ਸੀ ਕਿ ਸਰਫਰਾਜ਼ ਦੇ ਅੱਛੇ ਕੈਪਟਨ ਜ਼ਰੂਰ ਸਨ, ਲੇਕਿਨ ਇੱਕ ਅੱਛੇ ਕੈਪਟਨ ਦਾ ਅੱਛਾ ਕੋਚ ਹੋਣਾ ਜ਼ਰੂਰੀ ਨਹੀਂ। ਤੁਸੀਂ ਸਿਰਫ ਇੱਕ ਰਾਈਜ਼ਿੰਗ ਸਟਾਰ ਜਿਹੜਾ ਇਵੈਂਟ ਸੀ ਉਹਦੇ ਵਿੱਚ ਤੁਸੀਂ ਫਸਟ ਪੋਜੀਸ਼ਨ ਆਉਣ ਤੇ ਟਾਈਟਲ ਜਿੱਤਣ ਤੇ ਸਰਫਰਾਜ਼ ਨੂੰ ਚੁੱਕ ਕੇ ਹੈਡ ਕੋਚ ਬਣਾ ਦਿੱਤਾ ਗਿਆ। ਟੈਸਟ ਟੀਮ ਦਾ ਜਿਹੜੀ ਸਭ ਤੋਂ ਜ਼ਿਆਦਾ ਤਵੱਜੋ ਤਲਬ ਤੇ ਜ਼ਿੰਮੇਵਾਰੀ ਵਾਲੀ ਜੌਬ ਹੈ। ਜੇ ਤੁਸੀਂ ਸਰਫਰਾਜ਼ ਅਹਿਮਦ ਦੇ ਕੈਰੀਅਰ ਦਾ ਐਨਾਲਿਸਿਸ ਕਰੀਏ ਤਾਂ ਸਰਫਰਾਜ਼ ਅਹਿਮਦ ਨੇ ਪਾਕਿਸਤਾਨ ਨੇ ਬਿਲਾ ਫੁਟਬਾਲਾਂ ਦੀ ਕਪਤਾਨੀ ਦੇ ਵਿੱਚ ਭਾਰਤ ਨੂੰ ਚੈਂਪੀਅਨਸ ਟਰਾਫੀ ਵੀ ਹਰਾਈ ਤੇ ਉਸ ਤੋਂ ਬਾਅਦ ਅਸੀਂ ਖੇਡੇ। ਲੇਕਿਨ ਤੁਸੀਂ ਇਹ ਵੇਖੋ ਕਿ ਸਰਫਰਾਜ਼ ਅਹਿਮਦ ਬਤੌਰ ਖਿਲਾੜੀ ਅੱਛੇ ਖਿਲਾੜੀ ਨਹੀਂ ਸਨ, ਅੱਛੇ ਖਿਲਾੜੀ ਸਨ ਲੇਕਿਨ ਉਹ ਉਸ ਦਰਜੇ ਦੇ ਜਾਂ ਕਹਿ ਲਓ ਕਿ ਉਸ ਪਾਏ ਦੇ ਖਿਲਾੜੀ ਨਹੀਂ ਸਨ ਜਿਹੜੇ ਪਾਏ ਦੇ ਖਿਲਾੜੀ ਸਾਡੇ ਕੋਲ ਮੌਜੂਦ ਸਨ। ਸਾਬਕ ਕ੍ਰਿਕਟਰ ਜਿਹੜੇ ਹਜੇ ਵੀ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਮੌਕਾ ਨਹੀਂ ਦੇ ਰਹੇ ਸੀ। ਯੂਨਸ ਖਾਨ ਦੀ ਗੱਲ ਕਰੀਏ ਤਾਂ ਸਰਫਰਾਜ਼ ਅਹਿਮਦ ਨਾਲੋਂ ਬਹੁਤ ਵੱਡੇ ਬੱਲੇਬਾਜ਼ ਨੇ, ਪਾਕਿਸਤਾਨ ਦੀ ਤਰੀਖ ਦੇ ਸਭ ਤੋਂ ਵੱਡੇ ਟੈਸਟ ਬੱਲੇਬਾਜ਼ ਯੂਨਸ ਖਾਨ ਨੇ, ਤੁਸੀਂ ਉਹਨਾਂ ਨੂੰ ਮੌਕਾ ਨਹੀਂ ਦੇ ਰਹੇ ਕਿ ਆ ਕੇ ਇਸ ਟੀਮ ਨਾਲ ਕੰਮ ਕਰੋ। ਅਸੀਂ ਸਰਫਰਾਜ਼ ਅਹਿਮਦ ਨੂੰ ਜ਼ਰੂਰ ਮੌਕਾ ਦਿੱਤਾ। ਸਰਫਰਾਜ਼ ਅਹਿਮਦ ਬਤੌਰ ਕਪਤਾਨ ਇੱਕ ਕਾਮਯਾਬ ਕਪਤਾਨ ਰਹੇ ਨੇ, ਲੇਕਿਨ ਬਤੌਰ ਕ੍ਰਿਕਟਰ ਜੇ ਤੁਸੀਂ ਵੇਖਿਆ ਤੇ ਸਰਫਰਾਜ਼ ਅਹਿਮਦ ਦੇ ਕੈਰੀਅਰ ਦੇ ਜਿਹੜੇ ਆਖਰੀ ਟੈਸਟ ਮੈਚ ਸਨ ਉਹਨਾਂ ਨੇ ਉਹ ਬੈਂਚ ਤੇ ਬੈਠ ਕੇ ਖੇਡੇ ਨੇ। ਜਦੋਂ ਬਾਬਰ ਆਜ਼ਮ ਕਪਤਾਨ ਸਨ ਤੇ ਇੱਕ ਮੈਚ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ ਸੀ ਜਦੋਂ ਰਿਜ਼ਵਾਨ ਇੰਜਰਡ ਹੋਏ ਨੇ ਤੇ ਬਾਬਰ ਆਜ਼ਮ ਨੂੰ ਰਿਜ਼ਵਾਨ ਦੀ ਜਗ੍ਹਾ ਟੀਮ ਫਾਈਨਲ 11 'ਚ ਅਸੀਂ ਟੈਸਟ ਮੈਚ ਖਿਡਾਇਆ, ਉਹਦੇ 'ਚ ਉਹਨਾਂ ਅਸੀਂ ਪਰਫਾਰਮੈਂਸ ਦਿੱਤੀ 50 ਕੀਤੀ, ਲੇਕਿਨ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬੈਂਚ ਕਰਤਾ ਗਿਆ ਤੇ ਬਾਬਰ ਆਜ਼ਮ ਵੀ ਆਪਣੇ ਕੈਰੀਅਰ ਸਰਫਰਾਜ਼ ਅਹਿਮਦ ਵੀ ਆਪਣੇ ਕੈਰੀਅਰ ਦਾ ਕੰਮ ਜਿਹੜਾ ਉਹਨਾਂ ਕੀਤਾ ਬੈਂਚ ਤੇ ਬਹਿ ਕੇ ਕੀਤਾ। ਇੱਕ ਤੇ ਬੈਂਚ ਤੇ ਬੈਠੇ ਹੋਏ ਖਿਲਾੜੀ ਦਾ ਜਦੋਂ ਕੈਰੀਅਰ ਦਾ ਇਖਤਤਾਮ ਹੁੰਦਾ ਉਦੋਂ ਉਹਦਾ ਮੋਰਾਲ ਉਂਝੀ ਡਾਊਨ ਹੁੰਦਾ ਤੇ ਦੂਜੀ ਬੇਸ਼ਤਰ ਇਹੋ ਟੀਮ ਸੀ ਜਿਹਦੇ ਨਾਲ ਬਾਬਰ ਆਜ਼ਮ ਬਤੌਰ ਕਪਤਾਨ ਖੇਡਦੇ ਰਹੇ ਨੇ। ਫਿਰ ਉਸ ਤੋਂ ਬਾਅਦ ऐसे मुंडियां दे अंदर बाबर आजम ने बाबर आजम दे अंदर खेडिया सरफराज अहमद ने बतौर खिलाड़ी आखिरी अपने कैरियर दे आखिरी बिल्कुल जबरदस्त तो सही आख्या कोई वड्डा खिलाड़ी होए लेकिन वो वड्डा कोच नहीं बन सकता है। ਅਸੀਂ ਸਰਫਰਾਜ਼ ਅਹਿਮਦ ਦੇ ਮਾਮਲੇ ਵਿੱਚ ਵੇਖ ਲਈ ਹੈ। ਬਹਿਰਹਾਲ ਜੀ ਸਾਡੀ ਉਮੀਦਾਂ ਹੈਗੀਆਂ ਕਿ ਪਾਕਿਸਤਾਨ ਦੀ ਟੀਮ ਹਰ ਸੂਰਤ ਅਗਲਾ ਮੈਚ ਜਿੱਤੇ ਕਿਉਂਕਿ ਇਸ ਤੋਂ ਵੀ ਆਪ ਸਹੀ ਕਿਹਾ ਹੈ ਕਿ ਅਸੀਂ ਬੜੀ ਜਜ਼ਬਾਤੀ ਕੌਮ ਹੈ। ਅਸੀਂ ਉਮੀਦ ਤੇ ਲਾਵਾਂਗੇ ਚਾਹੇ ਜੋ ਮਰਜ਼ੀ ਹੋ ਜੇ ਕਿਉਂਕਿ ਉਮੀਦ ਤੇ ਦੁਨੀਆ ਕਾਇਮ ਹੈ। ਜ਼ਰਾ ਥੋੜੀ ਜੀ ਆਊਟ ਆਫ ਕੰਟੈਕਟ ਗੱਲ ਕਰ ਲਈਏ ਜੀ ਜਿਹੜੇ ਇੰਡੀਅਨ ਯੂਟਿਊਬਰਸ ਨੇ ਕੱਲ ਮੈਂ ਵੇਖਦਾ ਪਿਆ ਸੀ ਮੈਨੂੰ ਹੱਸੀ ਵੀ ਆ ਰਹੀ ਸੀ ਉਹ ਪਾਕਿਸਤਾਨ ਦੀ ਪਰਫਾਰਮੈਂਸ ਉੱਤੇ ਬੜੀ ਤਨਕੀਦ ਕਰਦੇ ਪਏ ਸਨ ਲੇਕਿਨ ਉਹਨਾਂ ਦੀ ਜਿਹੜੀ ਆਪਣੀ ਪਰਫਾਰਮੈਂਸ ਉਹ ਵੀ ਸਭ ਦੇ ਸਾਹਮਣੇ ਹੈ। ਜਾਫਰ ਸਾਹਿਬ ਜਿਵੇਂ ਆਇਰਲੈਂਡ ਨੇ ਉਹਨਾਂ ਨੂੰ ਪੇਲ ਕੇ ਰੱਖਤਾ ਫਿਰ ਇੰਗਲੈਂਡ ਕੋਲੋਂ ਹਾਰੇ ਵਨ ਸਾਈਡਡ ਉਹ ਹੁਣ ਸਾਨੂੰ ਗਿਆਨ ਦੇ ਰਹੇ ਕਿ ਜੀ ਪਾਕਿਸਤਾਨ ਦੀ ਪਰਫਾਰਮੈਂਸ ਬੜੀ ਖਰਾਬ ਹੈ। ਇਹਦੇ ਬਾਰੇ ਕੀ ਕਮੈਂਟ ਕਰੋਗੇ? ਅੱਛਾ ਦੇਖੋ ਮੁਫਾਜ਼ ਜਿਹੜੇ ਇੰਡੀਅਨ ਯੂਟਿਊਬਰ ਨੇ ਨਾ ਉਹਨਾਂ ਲਈ ਇੱਕ ਬਹੁਤ ਖੂਬਸੂਰਤ ਵਰਡ
ਯੂਜ਼ ਹੁੰਦਾ ਕਾਰਟੂਨ ਨੈਟਵਰਕ ਨਾ। ਮੈਂ ਤੇ ਉਹਨਾਂ ਨੂੰ ਕਾਰਟੂਨ ਨੈਟਵਰਕ ਤੋਂ ਅੱਗੇ ਕੁਝ ਨਹੀਂ ਸਮਝਦਾ, ਕਿਉਂਕਿ ਮੈਂ ਉਹਨਾਂ ਦੇ ਅਕਸਰ ਮੈਂ ਉਹਨਾਂ ਨੂੰ ਫੋਲੋ ਤੇ ਨਹੀਂ ਕਰਦਾ, ਲੇਕਿਨ ਕਦੀ ਕੋਈ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਉਹਨਾਂ ਦਾ ਕਲਿੱਪ ਆ ਜਾਏ, ਉਹ ਮੈਂ ਵੇਖਿਆ ਕਿ ਉਹ ਆਪਣੀ ਟੀਮ ਨੂੰ ਵੀ ਐਨਜੀਓ ਦੇੜਦੇ ਨੇ ਜਿਹਨੂੰ ਦੇੜਨ ਦਾ ਹੱਕ ਹੁੰਦਾ ਹੈ। ਉਹ ਸੂਰਿਆਵੰਸ਼ੀ ਨੂੰ ਪਤਾ ਨਹੀਂ ਕੈਸੀ ਕੈਸੀ ਗੱਲ ਕਰਦੇ ਨੇ। ਉਹ ਕਹਿ ਲੋ ਕਿ ਉਹਨਾਂ ਨੇ ਸ਼੍ਰੇਯਾਸ ਅਯਰ ਦਾ ਜੋ ਤਮਾਸ਼ਾ ਤੇ ਜੋ ਫਨ ਉਹਨਾਂ ਨੇ ਕੀਤਾ, ਜੋ ਮਜ਼ਾਕ ਉਹਨਾਂ ਉਡਾਇਆ, ਉਹ ਕਿਸੇ ਨੇ ਨਹੀਂ ਉਡਾਇਆ। ਤੇ ਉਹ ਬਿਲਕੁਲ ਗੈਰ ਸੰਜੀਦਾ ਜੇ 4 5 6 7 ਲੋਕ ਨੇ ਜਿਹੜੇ ਬਹਿ ਜਾਂਦੇ ਨੇ ਇਕੱਠੇ ਹੋ ਕੇ ਤੇ YouTube ਤੇ ਸੋਸ਼ਲ ਮੀਡੀਆ ਉੱਤੇ ਆਪਣੇ ਆਪ ਨੂੰ ਐਨਾਲਿਸਟ ਸ਼ੋ ਕਰਨ ਲਈ ਕੁਝ ਵੀ ਫਜ਼ੂਲੀਅਤ ਕਰੀ ਜਾਂਦੇ ਨੇ। ਤੇ ਉਹਨਾਂ ਦੇ ਬਾਰੇ ਚ ਉਹਨਾਂ ਨੂੰ ਮੇਰਾ ਨਹੀਂ ਖਿਆਲ ਕਿ ਸਾਨੂੰ ਤੁਹਾਨੂੰ ਜਾਂ ਸਾਡੀ ਟੀਮ ਨੂੰ ਸੰਜੀਦਾ ਲੈਣਾ ਚਾਹੀਦਾ, ਕਿਉਂਕਿ ਉਹ ਤੇ ਆਪਣੀ ਟੀਮ ਦੇ ਪਿੱਛੇ ਇੰਜ ਪਏ ਹੁੰਦੇ ਨੇ। ਕਿਉਂਕਿ ਤੁਹਾਨੂੰ ਪਤਾ ਜਿਹੜੀ YouTube ਤੇ ਸੋਸ਼ਲ ਮੀਡੀਆ ਉਹ ਤਾਂ ਸਿਰਫ ਵਿਊਜ਼ ਲੈਣ ਦੀ ਗੇਮ ਹੈ। ਜਿੰਨੇ ਬਹੁਤੇ ਵਿਊਜ਼ ਲੈ ਲੇ, YouTube ਨੂੰ ਤੇ ਕਿਹਾ ਹੀ ਜਾਂਦਾ ਕਿ ਹਰ ਜਿਹੜਾ ਕੰਟੈਂਟ ਹੈ ਉਹ ਵਿਊਜ਼ ਲੈਣ ਦੇ ਚੱਕਰ 'ਚ ਪਾਇਆ ਜਾਂਦਾ ਹੈ। ਉਹਦਾ ਹਕੀਕਤ ਨਾਲ ਜਾਂ ਉਹਦਾ ਕਹਿ ਲਓ ਕਿ ਜੈਨੂਇਨ ਕਿਸੇ ਐਨਾਲਿਸਿਸ ਨਾਲ, ਕਿਸੇ ਤਜਜ਼ੀਏ ਨਾਲ ਜਾਂ ਸੰਜੀਦਾ ਸਹਾਫਤ ਨਾਲ ਤੇ ਉਹਦਾ ਕੋਈ ਤਾਲੁਕ ਹੈ ਹੀ ਨਹੀਂ। ਕਿ ਉਹਨਾਂ ਨੂੰ ਸਿਰਫ ਤੁਸੀਂ ਕਾਰਟੂਨ ਨੈਟਵਰਕ ਹੀ ਸਮਝੋ। ਤੇ ਮੇਰੇ ਖਿਆਲ ਦੇ ਵਿੱਚ ਜੇ ਸਾਡੀਆਂ ਗੱਲਾਂ ਜਿਹੜੇ ਅਸੀਂ ਉਹ ਲੋਕ ਜਿਹੜੇ ਇਸ ਟੀਮ ਨੂੰ, ਪਾਕਿਸਤਾਨੀ ਕ੍ਰਿਕਟ ਟੀਮ ਨੂੰ ਸਪੋਰਟ ਕਰਨੇ ਆ, ਮੁੰਡਿਆਂ ਦੀ ਜਦੋਂ ਟੀਮ ਚੋਂ ਬਾਹਰ ਹੁੰਦੇ ਨੇ ਉਹਨਾਂ ਦੀ ਆਵਾਜ਼ ਚੁੱਕਨੇ ਆ, ਉਹ ਸਾਡੀਆਂ ਗੱਲਾਂ ਨੂੰ ਸੰਜੀਦਾ ਲੈ ਕੇ ਕੋਈ ਕਾਰਕਰਦਗੀ ਬਿਹਤਰ ਨਹੀਂ ਬਣਾ ਰਹੇ ਤੇ ਕਾਰਟੂਨ ਨੈਟਵਰਕ ਦੀਆਂ ਗੱਲਾਂ ਨੂੰ ਕਿੰਨਾ ਕੁ ਸੰਜੀਦਾ ਹੈ।